नाज़रीन टीम इंडोज़ टीवी इस वेले लाहौर च मौजूद है तो लाहौर दे विच मौजूद होने की सब तो वड्डी वजह यह हैगी है कि जिन्ने भी सिख यात्री हैगे ने जिहड़े इंडिया चों करतारपुर के जरिए पाकिस्तान आए ने ते आण के उन्होंने पंजा साहब उस तो बाद ननकाना साहब लाहौर दे विच गुरु अर्जुन देव जी महाराज राजा रणजीत सिंह दी मड़ी उस तो बाद गुरु रामदास जी ये सारे दर्शन उन्होंने करके इस वेले वो लाहौर दीयां जगह ते फिर रहे हैं। लाहौर दीयां जिहड़ियां जगह हैगियां ने सब तो मशहूर जगह जिहड़ी हैगी वो पुरानी अनारकली है। पुरानी अनारकली दे विच फूड स्ट्रीट भी है तो उस तो बाद चीज़ां खरीदण वालियां भी मौजूद ने जिथे कपड़े ने जुत्तियां ने उस तो बाद बहुत सारे कॉस्मैटिक्स ते जेवर दीयां जिहड़ियां हैगियां ने आइटम्स वो भी मौजूद ने। इस वेले जिहड़े साडे सिख भाई ने जिहड़े यात्री भाई ने वो इंडिया दे विच इंडिया तो आके पुरानी अनारकली दे विच की कर रहे हैं की खा पी रहे हैं ये सारे मनाजर मैं तुहाडे तक पहुँचावांगा। तुसीं मेरे नाल जुड़े रहना। सत श्री अकाल जी। सत श्री अकाल जी। की हाल चाल ने? बहुत वधिया जी। ਮੈਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਨਾਮ ਕੀ ਹੈ ਤੁਹਾਡਾ ਤੇ ਕਿਹੜੀ ਥਾਂ ਤੋਂ ਆਏ ਹੋ? ਸਰਦਾਰ ਸੁਰਿੰਦਰ ਸਿੰਘ ਜੀ ਕਾਲੜਾ ਮਲੋਟ ਸ਼ਹਿਰ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਪੰਜਾਬ ਤੋਂ ਆਏ ਹਾਂ ਜੀ, ਇੰਡੀਆ ਤੋਂ ਜੀ। ਅੱਛਾ, ਪੰਜਾਬ ਤੋਂ। ਤੇ ਇੱਥੇ ਜਿਹੜੇ ਤੁਹਾਡੇ ਵਡਕੇ ਸੀ ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ 'ਚ ਉਹ ਕਿਹੜੀ ਥਾਂ ਦੇ ਸੀ? ਸਾਡਾ ਪਹਿਲਾ ਜਿਹੜਾ ਜ਼ਿਲ੍ਹਾ ਸੀ ਜ਼ਿਲ੍ਹਾ ਮੀਆਂ ਮਹਿਲ ਜੀ, ਪਿੰਡ ਗਾਵਰ ਵਾਲਾ ਸੀਗਾ ਜੀ। ਪਹਿਲਾਂ ਪਾਕਿਸਤਾਨ ਦੇ ਰਹਿਣ ਵਾਲੇ ਅਸੀਂ ਇੱਥੋਂ ਦੇ। ਹੁਣ ਅਸੀਂ ਮਲੋਟ ਜ਼ਿਲ੍ਹਾ ਮੁਕਤਸਰ ਸਾਹਿਬ 'ਚ ਰਿਹਾਇਸ਼ ਰੱਖੀ ਹੋਈ ਹੈ ਜੀ। ਕਿੰਨਵੀਂ ਵਾਰੀ ਆਏ ਹੋ? ਇਸ ਲਈ ਤੀਸਰੀ ਵਾਰੀ ਆ ਰਹੇ ਹਾਂ ਜੀ। ਅੱਛਾ, ਲਾਸਟ ਵਾਰੀ ਕਦੋਂ ਆਏ ਸੀ? ਪਹਿਲਾਂ 2019 'ਚ ਆਏ ਸੀ, ਫਿਰ 20 ਫਿਰ ਹੁਣ 21 ਦੇ। ਵਿਸਾਖੀ ਦੇ ਆਏ ਹੋ? ਨਹੀਂ, ਵਿਸਾਖੀ ਤੇ ਨਹੀਂ ਆਈ। ਪਹਿਲਾਂ ਅਸੀਂ ਕਰਤਾਰਪੁਰ ਜੋ ਲਾਂਘਾ ਖੋਲ੍ਹਿਆ ਉਦੋਂ ਆਏ ਸੀ। ਬਾਬਾ ਗੁਰੂ ਨਾਨਕ ਜੀ ਦਾ ਜਨਮ ਦਿਨ ਸੀ, ਉਦੋਂ ਅਸੀਂ ਆਏ ਜੀ। ਤੇ ਤੁਸੀਂ ਨਨਕਾਣਾ ਸਾਹਿਬ ਵੀ ਗਏ ਹੋ, ਪੰਜਾ ਸਾਹਿਬ ਵੀ ਗਏ ਹੋ, ਜਿੰਨੇ ਵੀ ਥਾਂ ਹੈਗੇ ਉਹ ਦਰਸ਼ਨ ਕਰਕੇ ਆਏ ਹੋ। ਹੁਣ ਤੁਸੀਂ ਇਸ ਟਾਈਮ ਅਨਾਰਕਲੀ ਜਿਹੜਾ ਹੈਗਾ ਉਹ ਖਾਬੇ ਖਾ ਰਹੇ ਹੋ, ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ, ਅਸੀਂ ਮੌਜ ਕਰ ਰਹੇ ਹਾਂ ਜੀ। ਵਧੀਆ ਇੰਜੋਏ ਕਰ ਰਹੇ ਹਾਂ, ਭੱਲੇ ਖਾ ਰਹੇ ਹਾਂ। ਮਾਰਕੀਟ ਬਹੁਤ ਵਧੀਆ ਚੱਕ ਜਾਏ ਹਾਂ ਅਸੀਂ, ਮਾਰਕੀਟ ਘੁੰਮ ਕੇ ਆਏ, ਇੰਜੋਏ ਕੀਤਾ। ਮਾਰਕੀਟ ਖਰੀਦਦਾਰੀ ਬਹੁਤ ਵਧੀਆ ਕੀਤੀ ਹੈ ਅਸੀਂ। ਬਾਕੀ ਅਸੀਂ ਪਾਕਿਸਤਾਨ ਸਰਕਾਰ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਕਿ ਸਾਨੂੰ ਇੰਨੀ ਸੇਵਾ ਕਰ ਰਹੀ ਸਾਡੀ। ਬਹੁਤ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਕਰਕੇ ਤੁਹਾਨੂੰ ਫਤਿਹ ਬੁਲਾਉਣੇ ਆ ਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਤੁਸੀਂ ਸਾਡਾ ਖਿਆਲ ਰੱਖਦੇ ਹੋ। ਸਾਡੇ ਪਰਮਾਤਮਾ ਕਰੇ ਨਾਂਗਾ ਖੁੱਲ੍ਹ ਜਾਵੇ ਤੇ ਦੋਨੇ ਅਸੀਂ ਭਰਾ ਇਕੱਠੇ ਰਹੀਏ। ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ ਤੁਹਾਡਾ। ਹਾਂਜੀ, ਕੀ ਹਾਲ ਹੈ ਭੈਣ ਜੀ ਤੁਹਾਡਾ? ਠੀਕ ਠਾਕ? ਕਰਮਜੀਤ, ਹਾਂਜੀ। ਹਾਂ, ਤੁਸੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਕਿਵੇਂ ਦਾ ਲੱਗ ਰਿਹਾ ਅਨਾਰਕਲੀ ਚ ਆ ਕੇ? ਵਧੀਆ ਲੱਗਿਆ ਜੀ। ਤੇ ਅਨਾਰਕਲੀ ਪੁਰਾਣੀ ਅਨਾਰਕਲੀ ਹੈ ਤੇ ਇੱਕ ਨਵੀਂ ਅਨਾਰਕਲੀ ਹੈ ਤੇ ਅਨਾਰਕਲੀ ਦੀ ਇੱਕ ਹੀ ਹੈ ਨਾ, ਤੇ ਉਹ ਅਸੀਂ ਬਸ ਦੋ ਬਣਾ ਦਿੱਤੀਆਂ। ਇੱਕ ਫੂਡ ਸਟਰੀਟ ਅਸੀਂ ਬਣਾ ਦਿੱਤੀ ਹੈਗੀ ਤੇ ਇੱਕ ਅਸੀਂ ਜਿਹੜੀ ਹੈਗੀ ਉਹ ਕੱਪੜੇ ਛਪੜਿਆਂ ਦੀ ਬਣਾ ਦਿੱਤੀ ਹੈਗੀ। ਕੋਈ ਸ਼ਾਇਦ ਤੁਹਾਨੂੰ ਵਧੀਆ ਲੱਗੀ ਵੀ ਹੈ? ਹਾਂਜੀ, ਬਹੁਤ ਵਧੀਆ ਲੱਗੀ ਹੈ। ਕੀ ਖਾਦਾ ਜੇ? ਪੱਲਾ ਖਾਦਾ, ਪੂੜੀਆਂ ਛੋਲੇ ਖਾਦੇ। ਨਾਮ ਜਿਹੜੇ ਹੈਗੇ ਆ ਇਹ ਸੇਮ ਹੀ ਹੈ? ਨਾਮ ਸੇਮ ਹੀ ਹੈ ਤੁਹਾਡੇ? ਗੋਲ ਗੱਪੇ ਕਹਿੰਦੇ ਆ? ਨਹੀਂ ਜੀ, ਗੋਲ ਗੱਪਾ ਹੀ ਕਹਿੰਦੇ। ਤੁਹਾਡੇ ਗੋਲ ਗੱਪੇ ਪਾਣੀ ਪੂਰੀ ਨਹੀਂ ਕਹਿੰਦੇ? ਪਾਣੀ ਪੂਰੀ ਵੀ ਕਹਿੰਦੇ, ਗੋਲ ਗੱਪਾ ਵੀ ਕਹਿ ਦਿੰਦੇ ਆ ਦੋਨੋਂ। ਭੱਲਾ ਹੀ ਕਹਿੰਦੇ ਆ ਅਸੀਂ ਪੰਜਾਬੀ, ਭੱਲਾ ਹੀ ਕਹਿੰਦੇ ਆ। ਤੇ ਕੀ ਫਰਕ ਕੀ ਹੈ ਪਾਕਿਸਤਾਨ ਦੇ ਦਹੀਂ ਭੱਲਿਆਂ ਦਾ ਤੇ ਇੰਡੀਆ ਦੇ ਦਹੀਂ ਭੱਲਿਆਂ? ਨਹੀਂ, ਕੋਈ ਫਰਕ ਨਹੀਂ। ਟੇਸਟੀ ਹੈ। ਟੇਸਟ ਦਾ ਬਹੁਤ ਵਧੀਆ, ਸਵਾਦ ਵਧੀਆ। ਮਲੋਟ ਦੇ ਵੀ ਐਵੇਂ ਆ, ਇੱਥੇ ਵੀ ਐਵੇਂ। ਤੇ ਇੱਥੇ ਦੇ ਲੋਕ ਤੁਹਾਨੂੰ ਕਿਵੇਂ ਦੇ ਲੱਗੇ ਹੈਗੇ? ਬਹੁਤ ਵਧੀਆ, ਬਹੁਤ ਪਿਆਰ ਦਿੰਦੇ ਆ, ਬਹੁਤ ਕੋਈ ਜ਼ਿਆਦਾ। ਮਸਲਾ ਮਸਾਇਲ? ਹਾਂਜੀ, ਬਹੁਤ ਕੋਈ ਵਧੀਆ। ਸਾਡੀ ਸੇਵਾ 'ਚ ਕਮੀ ਹੋਵੇ? ਹਾਂ, ਨਹੀਂ, ਬਹੁਤ ਵਧੀਆ ਸੇਵਾ ਹੈ, ਬਹੁਤ ਪਿਆਰ ਨਾਲ ਬੋਲਦੇ ਆ, ਬਹੁਤ ਵਧੀਆ। ਤੇ ਤੁਸੀਂ ਕੱਪੜੇ ਲੈ ਕੇ ਨਹੀਂ ਲਏ ਹੈਗੇ? ਲੈ ਨੇ। ਕੀ ਲਿਆ ਜੀ? ਅਸੀਂ ਸ਼ਾਲ ਲਿਆ। ਸ਼ਾਲ ਲਿਆ। ਕਿੰਨੇ ਦੀ ਸ਼ਾਲ ਦਿੱਤੀ? ਉਹਨਾਂ ਨੇ ਸਾਨੂੰ ਦਿੱਤੀ 600 ਰੁਪਏ ਦੀ। 600 ਰੁਪਏ ਦੀ। ਠੀਕ ਹੈ, ਕੋਈ ਮੁਨਾਸਬ ਰੇਟ ਆ? ਕੋਈ ਜ਼ਿਆਦਾ ਤਾਂ ਨਹੀਂ ਮੰਗੇ? बिल्कुल ठीक है। हाँ जी, किस तरह की शॉल है? पौंचू बनया हुआ है। अच्छा, पौंचू जैसे हमारे वहाँ नहीं मिलता जी। अच्छा, ਤੁਹਾਡੇ ਉੱਥੇ ਨਹੀਂ ਮਿਲਦਾ ਹੈਗਾ। ਤੁਹਾਡੇ ਉੱਥੇ ਕਿਸ ਤਰ੍ਹਾਂ ਦੇ ਕੱਪੜੇ ਦੀ ਮਤਲਬ ਕਿਸ ਤਰ੍ਹਾਂ ਦਾ ਡਿਜ਼ਾਈਨ ਜਾਂ ਕੁਆਲਿਟੀ ਕਿਸ ਤਰ੍ਹਾਂ ਦੀ ਹੁੰਦੀ? ਸਾਡੇ ਤੇ ਕਾਟਨ ਹੁੰਦੀ ਹੈ, ਵੂਲ ਹੁੰਦੀ ਹੈਗੀ ਹੈ। सही है, उत्थों वाली भी सही है, इत्थों वाली भी सही है, पर अच्छी लगी सानू इत्थों वाली, तां ही इत्थों ਅਸੀਂ ਲੈ ਰਹੇ ਹਾਂ। ਉੱਥੇ ਦਾ ਕਿਹੜਾ ਤੁਹਾਡਾ ਏਰੀਆ ਕਿਹੜਾ ਹੈਗਾ? ਕਿਹੜੀ ਜਗ੍ਹਾ ਹੈ? ਅਸੀਂ ਪੰਜਾਬ ਤੋਂ ਮਲੋਟ ਤੋਂ। ਤੇ ਤੁਹਾਡੇ ਜਿਹੜੇ ਵੱਡੇ ਸੀ ਉਹ ਸਰਦਾਰ ਜੀ ਕਿੱਥੇ ਦੇ ਸੀ? ਉਹ ਇੱਥੇ ਸਾਡਾ ਪਿੰਡ ਹੈਗਾ ਜੀ, ਸਾਧ ਵਾਲੇ ਦਾ, ਜ਼ਿਲ੍ਹਾ ਮੀਆਂ ਵਾਲੀ। ਸਾਡੇ ਪਿੱਛੇ ਉੱਕੜ ਜਿਹੜਾ ਹੈ ਉਹ ਇੱਥੋਂ ਦਾ ਜੀ। ਹਾਂਜੀ, ਹੁਣ ਅਸੀਂ ਇਸ ਟਾਈਮ ਪੰਜਾਬ ਦੇ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸ਼ਹਿਰ ਸਾਡਾ ਮਲੋਟ ਹੈ ਜੀ। ਤੁਹਾਡੇ ਵੱਡਕੇ ਹੈਗੇ ਨੇ ਉਹ ਤੁਹਾਨੂੰ ਦੱਸਦੇ ਨੇ ਕਿ ਪਾਕਿਸਤਾਨ ਦੇ ਬਾਰੇ 'ਚ ਕਿ ਉੱਥੇ ਇੱਦਾਂ ਦੀਆਂ ਥਾਵਾਂ ਹੈਗੀਆਂ ਜਾਂ ਇੱਦਾਂ ਦੀ ਜਗ੍ਹਾ ਹੈਗੀਆਂ? ਲਾਹੌਰ ਦੇ ਬਾਰੇ 'ਚ ਕੀ ਕਨਸੈਪਟ ਸੀ ਸਪੈਸ਼ਲੀ ਤੁਹਾਡਾ? ਨਹੀਂ, ਇੰਨਾ ਤਾਂ ਸਪੈਸ਼ਲੀ ਕੁਝ ਨਹੀਂ ਸਾਨੂੰ ਦੱਸਿਆ ਹੋਇਆ, ਕਿਉਂਕਿ ਸਾਡੇ ਜਿਹੜੇ ਦਾਦਾ ਜੀ ਸੀਗੇ ਜੀ
ਉਹ ਇੱਥੋਂ ਵੰਡ ਵੇਲੇ ਗਏ ਸੀਗੇ ਜੀ। ਤੇ ਜਦੋਂ ਸਾਡੀ ਸੁਰਤ ਸੰਭਲੀ ਹੈ ਉਦੋਂ ਦਾਦਾ ਜੀ ਫਿਰ ਉਹ ਅਕਾਲ ਪੁਰਖ ਨੂੰ ਚਲਾਣਾ ਕਰ ਗਏ ਨੇ। ਉਹ ਇੰਨੀ ਜ਼ਿਆਦਾ ਸਾਡੇ ਫਾਦਰ ਸਾਹਿਬ ਸੀ ਜਿਹੜੇ, ਉਹਨਾਂ ਨੇ ਥੋੜ੍ਹੀਆਂ ਬਹੁਤੀਆਂ ਗੱਲਾਂ ਦੱਸੀਆਂ ਵੀ ਜਿਵੇਂ ਅਸੀਂ ਆਪਾਂ ਪਿੱਛੋਂ ਪਿੰਡ ਸਾਧ ਵਾਲੇ ਦੇ ਹੈਗੇ ਆ, ਮੇਰੇ ਨਾਨਕਿਆਂ ਦਾ ਪਿੰਡ ਵੀ ਇੱਥੋਂ ਦਾ ਹੀ ਹੈ ਜੀ, ਪਾਕਿਸਤਾਨ ਦਾ ਹੈ, ਔਰ ਮੇਰਾ ਦਾਦਕਾ ਪਰਿਵਾਰ ਵੀ ਜਿਹੜਾ ਹੈ ਕਿ ਉਹ ਪਾਕਿਸਤਾਨ ਦਾ ਹੀ ਹੈ ਜੀ। ਇੰਨੀਆਂ ਗੱਲਾਂ ਵੀ ਆਪਣਾ ਸਾਡਾ ਪਿੰਡ ਜਿਹੜਾ ਸੀਗਾ ਉਹ ਸਾਧ ਵਾਲੇ ਦਾ ਸੀਗਾ। ਇੱਥੇ ਸਾਡੀ ਜ਼ਮੀਨਾਂ ਵੀ ਸਨ, ਪਰ ਸਾਨੂੰ ਜ਼ਮੀਨਾਂ ਜਿਹੜੀਆਂ ਕਿ ਉੱਥੇ ਅਲਾਉਟ ਹੋ ਗਈਆਂ ਸੀ ਵੰਡ ਤੋਂ ਬਾਅਦ। ਬਸ ਇਹ ਚੀਜ਼ਾਂ ਸਾਨੂੰ ਮਾੜਾ ਮੋਟਾ ਪਤਾ ਹੈ ਜੀ, ਬਾਕੀ ਹੋਰ ਤਾਂ ਕੋਈ ਇੰਨਾ ਜ਼ਿਆਦਾ ਨਹੀਂ ਦੱਸਿਆ ਹੋਇਆ, ਕਿਉਂਕਿ ਦਾਦਾ ਜੀ ਨਾਲ ਇੰਨੀ ਜ਼ਿਆਦਾ ਗੱਲਬਾਤ ਨਹੀਂ ਹੋਈ ਹੋਏਗੀ। ਜਦੋਂ ਅਸੀਂ ਆਪਣਾ ਸੁਰਤ ਦਾ ਸੰਭਾਲਾ ਕੀਤਾ ਹੈ, ਤਾਂ ਉਦੋਂ ਫਿਰ ਦਾਦਾ ਜੀ ਚੱਲ ਗਏ। ਕਿੰਨੀ ਵਾਰੀ ਆਏ? ਮੈਂ ਦੂਸਰੀ ਵਾਰੀ ਆ ਰਿਹਾ ਜੀ। ਦੂਸਰੀ ਦਫਾ। ਜਦੋਂ ਤੁਹਾਡੇ ਪਹਿਲੇ ਕੀ ਵਿਊ ਸੀ, ਕੀ ਕਿਹਾ ਜਾਂਦਾ ਸੀ ਤੁਹਾਡੇ ਪਾਕਿਸਤਾਨ ਦੇ ਬਾਰੇ ਦੇ ਵਿੱਚ? ਵਿਊ ਤਾਂ ਚਲਦੇ ਰਹਿੰਦੇ, ਕੁਛ ਤਾਂ ਕਹਿੰਦੇ ਸੀ ਵੀ ਠੀਕ ਹੈ ਜੀ ਬਹੁਤ ਵਧੀਆ ਮਾਹੌਲ ਹੈ, ਕੁਛ ਕਹਿ ਦਿੰਦੇ ਸੀ ਮਾਹੌਲ ਸਹੀ ਨਹੀਂ ਹੈ ਜੀ। ਪਰ ਸਾਨੂੰ ਆ ਕੇ ਇੱਥੇ ਜਿਹੜਾ ਕਿ ਮਾਹੌਲ ਬਹੁਤ ਵਧੀਆ ਲੱਗਿਆ। ਸਾਨੂੰ ਕੋਈ ਮਾਹੌਲ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਗਲਤ ਗੱਲ ਨਹੀਂ ਮਿਲੀ ਹੈਗੀ। ਸਾਨੂੰ ਲੱਗਿਆ ਕਿ ਇੱਥੋਂ ਦੇ ਲੋਕ ਵੀ ਮੁਹੱਬਤ ਵਾਲੇ ਨੇ, ਜਿਹੜੇ ਕਿ ਇੰਡੀਆ ਦੇ ਲੋਕਾਂ ਨੂੰ ਵੀ ਆਪਣਾ ਇੱਕ ਮਹਿਮਾਨ ਸਮਝ ਕੇ ਬਹੁਤਦਾਰੀ ਖਾਤਰਦਾਰੀ ਵਧੀਆ ਕਰਦੇ ਨੇ। ਔਰ ਜੀ ਆਇਆਂ ਹਰ ਬੰਦੇ ਜਦੋਂ ਵੀ ਮਿਲਦੇ ਹਾਂ ਅਸੀਂ ਬੜੀ ਖੁਸ਼ੀ ਨਾਲ ਮਿਲਦੇ ਨੇ ਸਾਨੂੰ ਇੱਧਰ ਦੇ ਲੋਕ ਵੀ, ਕਿ ਇੰਡੀਆ ਦੇ ਲੋਕ ਸਾਡੇ ਆਪਣੇ ਭਾਈ ਆਏ ਨੇ ਔਰ ਸਾਡੇ ਰਿਸ਼ਤੇਦਾਰ ਨੇ, ਮਹਿਮਾਨ ਨੇ। ਇਸ ਤਰ੍ਹਾਂ ਸਾਨੂੰ ਵੀ ਬੜੇ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਜਿੱਥੇ ਅਸੀਂ ਗਏ ਹਾਂ ਸਾਨੂੰ ਪੂਰਾ ਇੱਜ਼ਤ ਸਤਿਕਾਰ ਪ੍ਰੇਮ ਮਿਲਿਆ, ਮੁਹੱਬਤ ਮਿਲੀ ਹੈ, ਔਰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਸਾਨੂੰ। ਭੈਣ ਕੁੜੀਆਂ ਭਾਵੇਂ ਪੰਜਾਬ ਦੀਆਂ ਹੋਣ, ਲੈਂਦੇ ਪੰਜਾਬ ਦੀ ਭਾਵੇਂ ਚੜ੍ਹਦੀ ਪੰਜਾਬ ਦੀਆਂ, ਉਹ ਆਪਸ 'ਚ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਮਿਲ ਕੇ ਬਹੁਤ ਜ਼ਿਆਦਾ ਕਰਦੀਆਂ ਨੇ, ਬਹੁਤ ਜ਼ਿਆਦਾ ਬੋਲ। ਤੁਸੀਂ ਆਪਣੀਆਂ ਸਹੇਲੀਆਂ ਨੂੰ ਜਾ ਕੇ ਕੀ ਦੱਸੋਗੇ ਪਾਕਿਸਤਾਨ ਦੇ ਬਾਰੇ? ਜੇ ਭੈਣਾਂ ਉਹ ਤੇ ਇੰਜ ਦਾ ਸੀ। ਅਸੀਂ ਦੱਸਾਂਗੇ ਵੀ ਬਹੁਤ ਚੰਗੇ ਲੋਕ ਆ ਉੱਥੋਂ ਦੇ। ਤੁਸੀਂ ਜਾਓ ਦੁਬਾਰਾ, ਫਿਰ ਜਾ ਕੇ ਆਓ। ਤੁਸੀਂ ਵੀ ਜਾਓ, ਅਸੀਂ ਜਾ ਕੇ ਆਏ, ਹੁਣ ਤੁਸੀਂ ਵੀ ਜਾ ਕੇ ਆਓ। ਫਿਰ ਉਹ ਵੀ ਆਣਗੇ ਜਦੋਂ ਅਸੀਂ ਜਾ ਕੇ ਉਹਨਾਂ ਨੂੰ ਦੱਸਾਂਗੇ, ਕਿਉਂਕਿ ਉੱਥੋਂ ਦੇ ਕਈ ਲੋਕ ਡਰਦੇ ਆ, ਕਹਿ ਰਿਹਾ ਵੀ ਨਹੀਂ ਜਾਣਾ ਚਾਹੀਦਾ, ਉੱਥੇ ਨਹੀਂ ਜਾਣਾ। ਪਰ ਹੁਣ ਜਾ ਕੇ ਅਸੀਂ ਜਾ ਕੇ ਦੱਸਾਂਗੇ ਵੀ ਨਹੀਂ ਉੱਥੇ ਕੋਈ ਇਹੋ ਜਿਹਾ ਗੱਲ ਨਹੀਂ। ਉੱਥੋਂ ਦੇ ਲੋਕ ਬਹੁਤ ਪਿਆਰ ਨਾਲ ਬੁਲਾਉਂਦੇ, ਸਾਨੂੰ ਸਤਿਕਾਰ ਕੀਤਾ। ਅਸੀਂ ਦੁਕਾਨਾਂ ਤੇ ਗਏ, ਸਾਨੂੰ ਚਾਹ ਪਾਣੀ ਪੁੱਛਿਆ, ਪਿਆਇਆ ਵੀ ਉਹਨਾਂ ਨੇ। ਇਹ ਨਹੀਂ ਇਕੱਲਾ ਪੁੱਛਿਆ, ਪਿਆਇਆ ਵੀ ਉਹਨਾਂ ਨੇ ਸਾਨੂੰ ਚਾਹ ਪਾਣੀ, ਬਹੁਤ ਧੱਕੇ ਨਾਲ ਪਿਆਇਆ, ਅਸੀਂ ਪੀਂਦੇ ਨਹੀਂ ਸੀਗੇ। ਹਾਂਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਹਾਂਜੀ, ਤੁਸੀਂ ਕੁਝ ਖਾਧਾ ਪੀਤਾ ਜੀ? ਅਸੀਂ ਤਾਂ ਭਰਾ ਪੂੜੀਆਂ ਛੋਲੇ ਖਾਦੇ ਨੇ। ਅੱਛਾ, ਮੈਂ ਤਾਂ ਚੌਥੀ ਵਾਰ ਆ ਰਿਹਾ। ਆ ਭਾਈ ਸਾਹਿਬ ਖਾ ਕੇ ਆਣਾ ਪੱਲੇ। ਮੈਂ ਤਾਂ ਪੱਕੀ ਯਾਰੀ ਪੈ ਗਈ ਹੈ। ਪੱਕੀ ਯਾਰੀ। ਭਾਈ ਸਾਹਿਬ ਪਹਿਚਾਨਦੇ ਅਸੀਂ ਪਛਾਣ ਪਛਾਣ ਲੈਂਦੇ ਆ। ਤੇ ਕਿਵੇਂ ਦੇ ਲੱਗੇ ਨੇ ਤੁਹਾਨੂੰ? ਕੋਈ ਟੇਸਟ 'ਚ ਫਰਕ ਆਇਆ ਕਿ ਸੇਮ ਹੀ ਹੈ? ਨਹੀਂ ਸੇਮ ਨਹੀਂ, ਅੱਛਾ ਪਿਓਰਟੀ ਹੈ ਇਸ ਚ ਅੱਛਾ। ਬਹੁਤ ਜ਼ਿਆਦਾ। ਪਾਣੀ ਪੂਰੀ ਗੋਲ ਗੱਪੇ ਕਹਿ ਲਓ, ਬਹੁਤ ਟੇਸਟ ਹੈ ਇੱਧਰ ਦੇ। ਤੇ ਕਿੰਨੀ ਵਾਰੀ ਭੈਣ ਜੀ ਤੁਸੀਂ ਆਏ? ਅਸੀਂ ਚੌਥੀ ਵਾਰੀ ਆ ਰਹੇ ਹਾਂ। ਚੌਥੀ ਦਫਾ ਆਏ। ਤੁਸੀਂ ਤੇ ਫਿਰ ਆਂਦੇ ਜਾਂਦੇ ਰਹਿੰਦੇ ਹੀ ਹੋ। ਹਾਂ ਤਾਂ ਐਂ ਲੱਗਦਾ ਜਿਵੇਂ ਅਸੀਂ ਆਪਦੇ ਸ਼ਹਿਰ 'ਚ ਹੀ ਫਿਰਦੇ ਆ। ਆਪਦੇ ਜਿਵੇਂ ਉਹ ਉੱਥੋਂ ਦਾ ਇੱਥੋਂ ਦਾ ਸਾਨੂੰ ਕੋਈ ਫਰਕ ਨਹੀਂ ਲੱਗਦਾ ਗਾ। ਬਸ ਬੱਚੇ ਕਹਿੰਦੇ ਸਾਨੂੰ ਟੀ-ਸ਼ਰਟਾਂ ਲਿਆ ਦੇ ਕਰੋ ਅਨਾਰਕਲੀ ਬਾਜ਼ਾਰ ਚੋਂ, ਉਹਨਾਂ ਵਾਸਤੇ ਟੀ-ਸ਼ਰਟ ਵਾਸਤੇ ਸ਼ਾਪਿੰਗ ਕੀਤੀ ਹੈ ਬਸ। ਮਤਲਬ ਜਿਹੜੀ ਤੁਸੀਂ ਇੱਥੇ ਦੀਆਂ ਟੀ-ਸ਼ਰਟਾਂ ਆਉਂਦੀਆਂ ਜਾਂ ਜਿਹੜੀਆਂ ਭਾਰਤ ਦੇ ਵਿੱਚ ਨੇ, ਤੁਹਾਡੇ ਚੜ੍ਹਦੇ ਪੰਜਾਬ ਦੇ ਵਿੱਚ ਨੇ, ਕੋਈ ਫਰਕ ਹੈ? ਨਹੀਂ ਫਰਕ ਨਹੀਂ, ਥੋੜਾ ਮੋਟਾ ਫਰਕ ਹੈ, ਬਸ ਸੇਮ ਟੂ ਹੈ, ਬਸ ਨਿਸ਼ਾਨੀ ਤੋਂ ਤੁਸੀਂ ਲੈ ਜਾ ਰਹੇ ਆ। ਹਾਂ ਵੀ ਅਸੀਂ ਦੱਸਦੇ ਸਕੂਲਾਂ 'ਚ ਜਾ ਕੇ ਪਾਕਿਸਤਾਨ 'ਚ ਆਈ ਹੈ। ਹਾਂ ਸਕੂਲ ਨਹੀਂ, ਬੱਚੇ ਤਾਂ ਮੇਰੇ ਵੱਡੇ ਹੈ। ਮੇਰਾ ਪੋਤਰਾ ਹੈ, ਵਿਆਹੇ ਹੋਏ ਹੈ, ਵਿਆਹੇ ਬੱਚੇ ਹੈ, ਪੋਤਰਾ ਹੈ ਮੇਰਾ। ਅੱਛਾ ਹਾਂ ਬੱਚੇ ਤਾਂ ਵਿਆਹੇ ਹੋਏ ਹੈ, ਦੋਨੋਂ ਬੇਟੇ ਵਿਆਹੇ ਹੋਏ ਤੇ ਮੇਰਾ ਛੋਟਾ ਬੇਟਾ ਵੀ ਹੋ ਕੇ ਗਿਆ ਅੱਛਾ। ਇੱਥੇ। ਪਿਛਲੇ ਸਾਲ ਆਏ। ਪਿਛਲੇ ਸਾਲ ਆਇਆ ਸੀਗਾ, ਉਹ ਵੀ ਉੱਥੋਂ ਹੋ ਕੇ ਘੁੰਮ ਕੇ ਗਿਆ ਸਾਰਾ ਨਾਲ ਕਰੀ ਬਾਜ਼ਾਰ। ਐਤੀ ਮੈਂ ਆਪਦੀ ਨੂੰਹ ਨੂੰ ਲੈ ਕੇ ਆਣਾ ਸੀਗਾ। ਉਹ ਆਪਣੇ ਇੱਕ ਤਾਂ ਉਹਨਾਂ ਦੇ ਡੋਜ਼ ਨਹੀਂ ਲੱਗੀ ਸੀ, ਉਹਦੇ ਵਜ੍ਹਾ ਕਰਕੇ ਉਹ ਰਹਿ ਗਏ ਨੇ। ਤੇ ਉਹ ਕੋਈ ਮਸਲਾ ਮਸਾਇਲ ਇਮੀਗ੍ਰੇਸ਼ਨ ਵਗੈਰਾ ਤਾਂ ਨਹੀਂ ਹੋਇਆ ਹੈਗਾ? ਇਮੀਗ੍ਰੇਸ਼ਨ ਤੋਂ ਪਹਿਲੇ ਅੱਛਾ। ਉਹ ਤਾਂ ਪਹਿਲੇ ਹੁੰਦਾ ਹੈ, ਉਸ ਤੋਂ ਬਿਨਾਂ ਐਂਟਰੀ ਨਹੀਂ ਕਰਨ ਦਿੰਦੇ। ਕੋਈ ਈਜ਼ੀ ਹੈ ਕੋਈ ਮਸਲਾ ਮਸਾਇਲ, ਕੋਈ ਜ਼ਿਆਦਾ ਪੁੱਛ ਗੱਛ, ਕੋਈ ਪ੍ਰੋਬਲਮ, ਕੋਈ ਸਿਕਿਉਰਿਟੀ ਦਾ ਇਸ਼ੂ? ਨਾ ਬਹੁਤ ਇੱਧਰ ਕੋਈ ਚੀਜ਼ ਨਹੀਂ। ਇੱਧਰ ਪੂਰਾ ਇੰਤਜ਼ਾਮ ਹੈ, ਸਿਕਿਉਰਿਟੀ ਦਾ ਵੀ, ਪ੍ਰਸ਼ਾਸਨ ਹੈ ਬਹੁਤ ਵਧੀਆ, ਬੜਾ ਇੱਜ਼ਤ ਮਾਣ ਕਰਦਾ। ਹੈਲਪ ਕਰਦੇ, ਬੜੇ ਹੈਲਪ ਕਰਦੇ, ਨਾਲੇ ਬਜ਼ੁਰਗਾਂ ਦੀ ਹੈਲਪ ਬਹੁਤ ਕਰਦੇ ਨੇ, ਬਹੁਤ ਵਧੀਆ। ਇੱਕ ਜੁਮਲਾ ਮਸ਼ਹੂਰ ਹੈਗਾ ਜੇ ਪੂਰੇ ਭਾਰਤ ਦੇ ਵਿੱਚ ਵੀ ਜਾਂ ਪਾਕਿਸਤਾਨ ਦੇ ਵਿੱਚ ਵੀ, ਚੜ੍ਹਦੇ ਪੰਜਾਬ ਸਪੈਸ਼ਲੀ ਜਿਹੜੀ ਸਬ ਕੰਟੀਨੈਂਟ ਹੈਗੀ, ਬਰੇ ਸਗੀਰ ਦੀ ਜਿਹੜੀ ਧਰਤੀ ਹੈਗੀ ਆ, ਉਹਦੇ ਵਿੱਚ ਇੱਕ ਜੁਮਲਾ ਮਸ਼ਹੂਰ ਹੈ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ ਹੈਗਾ। ਤੇ ਇਹ ਕੀ ਇਹ ਬਿਲਕੁਲ ਸੱਚ ਹੀ ਹੈ ਕਿ ਬਸ ਐਵੇਂ ਗੱਲਾਂ ਹੀ ਸੱਚ ਹੈ। ਜਿਹਨੇ ਲਾਹੌਰ ਨਹੀਂ ਵੇਖਿਆ ਵਾਕਈ ਨਹੀਂ ਜੰਮਿਆ ਉਹਨੇ, ਸਹੀ ਗੱਲ ਹੈ। ਤਾਂ ਹੀ ਤਾਂ ਮੈਂ ਆਪਦੇ ਮੁੰਡੇ ਲੈ ਕੇ ਆਇਆ ਸੀ, ਚੱਲ ਮੇਰਾ ਬੇਟਾ ਤੂੰ ਵੀ ਇੱਥੇ ਆ। ਆਪਣੇ ਬਾਬਾ ਨਾਨਕ ਦੀ ਧਰਤੀ ਤੇ ਜ਼ਰੂਰ ਅਸੀਂ ਮੱਥਾ ਟੇਕਣ ਆਉਂਦੇ ਆ, ਪਰ ਲਾਹੌਰ ਵੀ ਘੁੰਮ ਕੇ ਆਉਂਦੇ ਜੇ ਸਾਨੂੰ ਮੌਕਾ ਮਿਲਦਾ ਤਾਂ। ਜੇ ਸਾਨੂੰ ਵੀਜ਼ਾ ਮਿਲਦਾ ਲਾਹੌਰ ਦਾ ਅਸੀਂ ਜ਼ਰੂਰ ਆਉਂਦੇ ਆ। ਅਨਾਰਕਲੀ ਬਾਜ਼ਾਰ ਜ਼ਰੂਰ ਆਉਂਦੇ ਆ, ਸ਼ਾਪਿੰਗ ਕਰੀਦੀ ਹੈ, ਲੋਕਾਂ ਨੂੰ ਮਿਲੀਦਾ ਹੈ। ਹੁਣ ਮੇਰੇ ਕੋਲ ਫੋਟੋ 2018 ਦੀ ਪਈਆਂ ਦੁਕਾਨਦਾਰਾਂ ਦੀ ਜਿੱਥੋਂ ਦੀ ਸ਼ਾਪਿੰਗ ਕੀਤੀ ਹੈ, ਉਹ ਮਿਲ ਕੇ ਬੜੇ ਖੁਸ਼ ਹੋਏ ਆ। ਬੜੀ ਨਿਸ਼ਾਨੀ ਰੱਖੀ ਤੁਸੀਂ ਆਪਦੇ ਕੋਲ। ਇੱਥੇ ਜਿਹੜੇ ਲੋਕ ਹੈਗੇ ਨੇ ਉਹ ਕਿਵੇਂ ਦੇ ਨੇ, ਕੀ ਰਿਸਪੌਂਸ ਕੀ ਕਰਦੇ ਨੇ ਜਦੋਂ ਤੁਸੀਂ ਮਿਲਦੇ ਹੋ? ਤੁਸੀਂ ਦੱਸਦੇ ਹੋ ਕਿ ਅਸੀਂ ਭਾਰਤ ਚੋਂ ਆਏ ਹਾਂ। ਕਹਿੰਦਾ ਉਹ ਤਾਂ ਇੰਨਾ ਸਤਿਕਾਰ ਦਿੰਦੇ ਨੇ ਨਾ। ਪਹਿਲਾਂ ਚਾਹ ਪੁੱਛਣਗੇ, ਕਹਿਣਗੇ ਪਹਿਲਾਂ ਚਾਹ ਪੀਓ ਫਿਰ ਤੁਸੀਂ ਸ਼ਾਪਿੰਗ ਕਰਿਆ ਜੀ। ਬਹੁਤ ਵਧੀਆ, ਬਹੁਤ ਵਧੀਆ ਮਾਹੌਲ ਹੈ, ਬੜੇ ਰਿਸਪੈਕਟ ਕਰਦੇ ਨੇ।
ਅਸੀਂ ਦਿਲੋਂ ਪਿਆਰ ਕਰਦੇ ਆ। ਭੈਣ ਭਰਾਈਆਂ ਅਸੀਂ ਦੋਨੋਂ। ਉਹ ਲੈਂਦਾ ਬਾਜ਼ਾਰ ਪੰਜਦਾ ਬਾਜ਼ਾਰ ਬਸ ਭੈਣ ਭਰਾਈਆਂ। ਹੁਣ ਤੁਸੀਂ ਮੈਨੂੰ ਇਹ ਦੱਸੋ ਟੈਕਨੀਕਲੀ ਗੱਲ ਹੈ ਕਿਉਂਕਿ ਜਦੋਂ ਵੀ ਕੋਈ ਬਾਰਡਰ ਹੁੰਦਾ ਹੈਗਾ ਜਾਂ ਜਦੋਂ ਵੀ ਕੋਈ ਲਾਂਘਾ ਹੁੰਦਾ ਹੈਗਾ ਉਹਦੇ ਵਿੱਚ ਬਹੁਤ ਸਾਰੀ ਸਿਆਸਤ ਵੀ ਜਿਹੜੀ ਇਨਵੋਲਵ ਹੋ ਜਾਂਦੀ ਹੈਗੀ ਹੈ, ਉਹਦੇ ਵਿੱਚ ਸਿਆਸਤ ਕਾਰਡ ਵੀ ਖੇਡਿਆ ਜਾਂਦਾ ਹੈਗਾ। ਬਹੁਤ ਸਾਰੀਆਂ ਜਗ੍ਹਾ ਐਸੀਆਂ ਵੀ ਹੈਗੀਆਂ ਨੇ ਸਾਡਾ ਵੀ ਦਿਲ ਕਰਦਾ ਕਿ ਅਸੀਂ ਅਜਮੇਰ ਸ਼ਰੀਫ ਵੀ ਜਾਈਏ, ਅਸੀਂ ਉੱਦਾਂ ਦੀ ਜਗ੍ਹਾ ਵੀ ਦੇਖੀ ਹੈਗਾ। ਤੁਸੀਂ ਨਹੀਂ ਕਹਿੰਦੇ ਕਿ ਇਹ ਲਾਂਘਾ ਜਿਹੜਾ ਹੈਗਾ ਇਹ ਸਾਡੇ ਵਾਸਤੇ ਵੀ ਖੁੱਲ੍ਹਣਾ ਚਾਹੀਦਾ ਹੈਗਾ? ਮੈਂ ਤਾਂ ਕਹਿੰਦਾ, ਮੈਂ ਤਾਂ ਅਸੀਂ ਤਾਂ ਆਈਓ ਦੁਆ ਕਰਦੇ ਆ ਪਰਮਾਤਮਾ ਅੱਗੇ ਵੀ ਇਹ ਬਾਰਡਰ ਖੋਲ ਜਾਣ ਚਾਹੀਦੇ ਨੇ, ਵੀ ਜਿਹੜੀ ਕਿਸੇ ਤਮੰਨਾ ਹੈ, ਤੁਸੀਂ ਜਾਓ ਕਿਉਂਕਿ ਇਨਸਾਨ ਨੇ ਇੱਕ ਵਾਰੀ ਜਨਮ ਲੈਣਾ ਹੈ, ਦੁਬਾਰਾ ਨਹੀਂ ਲੈਣਾ। ਅਸੀਂ ਤਾਂ ਕਹਿੰਦੇ ਵੀ ਇਹ ਖੋਲ ਜਾਣਾ ਚਾਹੀਦਾ ਹੈ। ਜਿਹੜੇ ਇੱਥੋਂ ਦੇ ਵੀਰ ਨੇ ਉੱਥੇ ਜਾ ਕੇ ਆਪਦੇ ਮਤਲਬ ਮੁਸਲਮਾਨ ਭਾਈਚਾਰਾ ਹੈ ਉਹ ਆਪਦੇ ਦਰਗਾਹ ਤੇ ਜਾਵੇ, ਉੱਥੇ ਨਮਸਤਕ ਹੋਵੇ। ਜਿਹੜੇ ਸਾਡੇ ਉੱਥੋਂ ਦੇ ਲੋਕ ਨੇ ਇੱਥੇ ਜਿਵੇਂ ਗੁਰਦੁਆਰੇ ਬੜੇ ਨੇ ਇੱਥੇ ਨਮਸਤਕ ਹੋਣ। ਅਸੀਂ ਤਾਂ ਕਹਿੰਦੇ ਵੀ ਇਹ ਦੋਵਾਂ ਮੁਲਕਾਂ ਨੂੰ ਵੀ ਮਤਲਬ ਅਸੀਂ ਬਾਕੀ ਜਿਹੜਾ ਕੋਰੀਡੋਰ ਖੁੱਲ੍ਹ ਗਿਆ ਇਹ ਵੀ ਬੜਾ ਵਧੀਆ ਕੀਤਾ ਸਰਕਾਰਾਂ ਨੇ। ਚੱਲ ਕਰੋਨਾ ਕਰਕੇ ਬੰਦ ਕੀਤਾ ਸੀਗਾ, ਆਹ ਜਿਹੜਾ ਹੁਣ ਖੋਲ੍ਹਤਾ। ਤੁਹਾਡੇ ਇਮਰਾਨ ਸਾਹਿਬ ਨੇ ਵੀ ਕੋਸ਼ਿਸ਼ ਕੀਤੀ, ਸਾਡੇ ਉਹ ਸਿੱਧੂ ਸਾਹਿਬ ਨੇ, ਪੰਜਾਬ ਗੌਰਮੈਂਟ ਸਾਡੇ ਮਦਦ ਕੀਤੀ ਹੈ। ਸੈਂਟਰ ਗੌਰਮੈਂਟ ਨੇ ਕਿਹਾ ਵੀ ਚੱਲ ਬਾਬੇ ਨਾਨਕ ਦੇ ਜਨਮ ਦਿਨ ਖੋਲਾਂਗੇ, ਉਹਨਾਂ ਨੇ ਖੋਲ੍ਹਿਆ, ਵਧੀਆ ਕੀਤਾ ਉਹਨਾਂ ਨੇ। ਅਸੀਂ ਤਾਂ ਕਹਿੰਦੇ ਇਸ ਤਰ੍ਹਾਂ ਭਾਈਚਾਰਾ ਬਣਿਆ ਰਹੇ, ਪਿਆਰ ਮੁਹੱਬਤ ਬਣਿਆ ਰਹੇ, ਇੱਕ ਦੂਜੇ ਦੇ ਮੁਲਕ 'ਚ ਅਸੀਂ ਆਉਂਦੇ ਜਾਂਦੇ ਰਹੀਏ। ਅਤੇ ਅਸੀਂ ਵੀ ਲੋਕਾਂ ਨੂੰ ਦੱਸਿਆ, ਸਾਡੇ ਬੱਚੇ ਵੀ ਕਹਿ ਵੀ ਆ ਸਾਡੇ ਡੈਡੀ ਉੱਧਰ ਗਏ ਸੀਗੇ, ਉੱਥੇ ਦਾ ਮਾਹੌਲ ਵੇਖ ਕੇ ਆਏ ਆ, ਉੱਥੇ ਇੱਥੇ ਕੋਈ ਡਰ ਨਹੀਂ, ਕਿਸੇ ਕਿਸਮ ਦੀ ਕੋਈ ਡਰ ਪੈ ਨਹੀਂ। ਇਹ ਅਸੀਂ ਜਿੱਥੇ ਮਰਜ਼ੀ ਜਾਂਦੇ ਹਾਂ ਪੂਰਾ ਰਿਸਪੈਕਟ ਹੁੰਦਾ ਸਾਡਾ, ਬਹੁਤ ਵਧੀਆ। ਬੋਲੇ ਸੋਨੇਹਾ। ਸਤਿ ਸ੍ਰੀ ਅਕਾਲ। ਹਾਂਜੀ ਤੁਸੀਂ ਦੱਸੋ ਸਰਦਾਰ ਜੀ ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ। ਪਹਿਲਾਂ ਤਾਂ ਪਾਕਿਸਤਾਨ ਦੇ ਸਾਰੇ ਨਾਗਰਿਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ। ਅੱਛਾ ਮੈਨੂੰ ਇਹ ਦੱਸੋ ਕਿ ਤੁਸੀਂ ਜਦੋਂ ਇੱਥੇ ਆਏ ਹੋ ਅਨਾਰਕਲੀ ਬਾਜ਼ਾਰ ਦੇ ਵਿੱਚ, ਇੱਥੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਤੇ ਅਨਾਰਕਲੀ ਬਾਜ਼ਾਰ ਆ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿ ਇਹ ਕੋਈ ਓਪਰਾਪਨ, ਕੋਈ ਪਰਾਇਆ ਦੇਸ਼? ਨਹੀਂ ਜੀ ਨਹੀਂ, ਵੈਸੇ ਤਾਂ ਮੈਂ ਪਹਿਲੀ ਵਾਰੀ ਇੱਥੇ ਆਇਆ। ਮੇਰੇ ਵੱਡੇ ਭਾਈ ਸਾਹਿਬ ਹੀ ਨੇ ਜਿਹੜੇ ਪਹਿਲਾਂ ਤੁਸੀਂ ਇੰਟਰਵਿਊ ਲੈ ਰਹੇ ਸੀਗੇ, ਤੇ ਬਹੁਤ ਵਧੀਆ ਲੱਗ ਰਿਹਾ ਹੈ। ਹੁਣ ਅਸੀਂ ਪਰਚੇਜ ਕਰਕੇ ਲਿਆਏ ਦੁਕਾਨ ਤੋਂ, ਪਹਿਲਾਂ ਸਾਨੂੰ ਚਾਹ ਪਾਣੀ ਪੁੱਛਿਆ, ਪਿਆਇਆ ਵੀ ਉਹਨਾਂ ਨੇ, ਪਰਚੇਜ ਕੀਤੀ ਹੈ। ਬਹੁਤ ਵਧੀਆ ਬਿਹੇਵ ਹੈ ਸਾਰੇ ਦੁਕਾਨਦਾਰਾਂ ਦਾ ਵੀ। ਬਾਕੀ ਆਪਦੇ ਵਰਗੇ ਲੱਗਦੇ ਆ, ਐਂ ਲੱਗਦਾ ਅਸੀਂ ਆਪਦੇ ਭਰਾਵਾਂ 'ਚ ਹੀ ਖੜੇ ਆ। ਸਾਨੂੰ ਕੋਈ ਇਸ ਤਰ੍ਹਾਂ ਮਹਿਸੂਸ ਨਹੀਂ ਹੋ ਰਿਹਾ ਵੀ ਅਸੀਂ ਕੋਈ ਕਿਸੇ ਹੋਰ ਯਾਨੀ ਕਿ ਨਾਗਰਿਕ ਨਾਲ ਜਾਂ ਕਿਸੇ ਹੋਰ ਬੰਦੇ ਨਾਲ ਗੱਲ ਕਰ ਰਹੇ ਹੈਗੇ ਆ। ਸਾਨੂੰ ਆਪਦੇ ਭੈਣ ਭਰਾ ਵਰਗੇ ਲੱਗਦੇ ਹੈਗੇ ਆ। ਹਾਂਜੀ ਭੈਣ ਜੀ ਤੁਸੀਂ ਸੁਣਾਓ, ਠੀਕ ਠਾਕ ਹੋ? ਹਾਂਜੀ ਤੇ ਕਿਵੇਂ ਦਾ ਲੱਗ ਰਿਹਾ ਜੀ? ਵਧੀਆ ਲੱਗ ਰਿਹਾ। ਤੇ ਕੀ ਯਾਦਾਂ ਲੈ ਕੇ ਜਾਓਗੇ ਜਿਹੜੀਆਂ ਤੁਸੀਂ ਉੱਥੇ ਜਾ ਕੇ ਦੱਸੋਗੀਆਂ ਆਪਣੀਆਂ ਸਹੇਲੀਆਂ ਭੈਣਾਂ ਨੂੰ? ਸਾਡੀ ਤਾਂ ਇਹੀ ਯਾਦਾਂ ਹੈਗੀਆਂ ਵੀ ਅਸੀਂ ਆਪਦੇ ਭੈਣ ਭਰਾਵਾਂ ਨਾਲ ਮਿਲ ਕੇ ਗਏ ਆ ਇੱਥੇ। ਬਹੁਤ ਵਧੀਆ ਸਾਡੇ ਨਾਲ ਯਾਨੀ ਕਿ ਪ੍ਰੇਮ ਪਿਆਰ ਰੱਖਿਆ ਇਹਨਾਂ ਨੇ, ਬਹੁਤ ਵਧੀਆ ਵਿਚਾਰ ਵੀ ਰੱਖੇ ਆ। ਤੇ ਆਹੀ ਬਸ ਸਾਡੀਆਂ ਯਾਦਾਂ ਹੈਗੀਆਂ ਵੀ ਅਸੀਂ ਵੀ ਪਾਕਿਸਤਾਨ ਘੁੰਮ ਕੇ ਆਏ ਆ, ਅਸੀਂ ਆਪਦੇ ਭੈਣ ਭਰਾਵਾਂ ਨੂੰ ਮਿਲ ਕੇ ਆਏ ਹੈਗੇ ਆ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ। ਤੇ ਵਾਹਿਗੁਰੂ ਜੀ ਕੀ ਫਤਿਹ। ਜੀ ਬਿਲਕੁਲ ਜੀ, ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਕਰਕੇ ਅਨਾਰਕਲੀ ਬਾਜ਼ਾਰ ਦੇ ਵਿੱਚ ਜਿਹੜੇ ਹੈਗੇ ਨੇ ਜਿੰਨੇ ਵੀ ਯਾਤਰੀ ਨੇ ਉਹ ਆਪਣੇ ਅਹਿਸਾਸਾਤ ਜਿਹੜੇ ਹੈਗੇ ਨੇ, ਆਪਣੇ ਜਜ਼ਬਾਤ ਜਿਹੜੇ ਹੈਗੇ ਨੇ, ਆਪਣੀਆਂ ਫੀਲਿੰਗਸ ਜਿਹੜੀਆਂ ਹੈਗੀਆਂ ਨੇ ਉਹ ਬੜੇ ਅੱਛੇ ਤਰੀਕੇ ਦੇ ਨਾਲ ਜਿਹੜੇ ਹੈਗੇ ਨੇ ਉਹ ਦੱਸ ਰਹੇ ਨੇ, ਉਹਨੂੰ ਜਿਹੜੇ ਐਕਸਪਲੇਨ ਕਰ ਰਹੇ ਹੈਗੇ ਨੇ। ਜਿਹੜੀ ਸਭ ਤੋਂ ਵਧੀਆ ਗੱਲ ਲੱਗੀ ਹੈਗੀ ਉਹ ਇਹ ਲੱਗੀ ਹੈਗੀ ਕਿ ਉਹ ਕਹਿ ਰਹੇ ਨੇ ਕਿ ਇੱਥੇ ਆ ਕੇ ਸਾਨੂੰ ਉਹ ਫੀਲ ਹੀ ਨਹੀਂ ਹੋ ਰਿਹਾ ਹੈਗਾ ਕਿ ਇਹ ਕੋਈ ਓਪਰਾਪਨ ਆ ਜਾਂ ਕੋਈ ਐਸਾ ਦੇਸ਼ ਹੈਗਾ ਜਿੱਥੇ ਚੱਲ ਜਾਈਏ ਸਾਨੂੰ ਸਿਕਿਉਰਿਟੀ ਦੇ ਮਸਾਇਲਸ ਹੋਣ। ਤੇ ਮੈਂ ਇੰਡੋਸ ਟੀਵੀ ਦੇ ਪਲੇਟਫਾਰਮ ਤੋਂ ਜਿਹੜਾ ਹੈਗਾ ਉਹ ਇਹ ਵੀ ਦੱਸਣਾ ਚਾਹਾਂਗਾ ਕਿ ਕੋਈ ਵੀ ਦੇਸ਼ ਹੈਗਾ ਵਾ ਉਹਦੇ ਬਾਰੇ ਦੇ ਵਿੱਚ ਅਗਰ ਕੋਈ ਨਿਊਜ਼ ਛਪ ਰਹੀ ਹੈ, ਉਹਦੇ ਬਾਰੇ 'ਚ ਕੋਈ ਆਰਟੀਕਲ ਛਪ ਰਿਹਾ ਹੈਗਾ ਜਾਂ ਉਹਦੇ ਬਾਰੇ ਦੇ ਵਿੱਚ ਕਿਸੇ ਵੀ ਖਬਰ ਨੂੰ ਜਦੋਂ ਹਾਈਲਾਈਟ ਕਰਕੇ ਦਿਖਾਇਆ ਜਾ ਰਿਹਾ ਹੁੰਦਾ ਕਿ ਪਾਕਿਸਤਾਨ ਇੱਦਾਂ ਦੀ ਕੰਟਰੀ ਹੈਗੀ ਹੈ, ਪਾਕਿਸਤਾਨ ਬਲੈਕ ਲਿਸਟ ਹੈ, ਗ੍ਰੇ ਲਿਸਟ ਹੈ, ਇਹ ਸਾਰੀਆਂ ਲਿਸਟਾਂ ਜਿਹੜੀਆਂ ਹੁੰਦੀਆਂ ਨੇ ਇੰਟਰਨੈਸ਼ਨਲ ਸਾਜ਼ਿਸ਼ਾਂ ਹੀ ਹੁੰਦੀਆਂ ਹੈਗੀਆਂ। ਅਸਲ ਜਿਹੜੇ ਹੈਗੇ ਨੇ ਅਮਨ ਦੇ ਦਾਈ ਜਿਹੜੇ ਹੁੰਦੇ ਨੇ, ਜਿਹੜੇ ਪੀਸ ਤੇ ਪ੍ਰਚਾਰ ਕਰਨ ਵਾਲੇ ਲੋਕ ਹੁੰਦੇ ਨਾ, ਉਹ ਇੱਥੇ ਆ ਕੇ ਦੱਸਦੇ ਹੈਗੇ ਨੇ ਕੋਈ ਕੰਟਰੀ ਕਿਵੇਂ ਦੀ ਹੈਗੀ ਆ। ਅਨਾਰਕਲੀ ਬਾਜ਼ਾਰ, ਪੁਰਾਣੀ ਅਨਾਰਕਲੀ ਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਸਿੱਖ ਭਾਈ ਨੇ, ਸਿੱਖ ਭੈਣਾਂ ਨੇ, ਸਿੱਖ ਯਾਤਰੀ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਸਾਡੇ ਨਾਲ ਰਹਿਣਾ, ਆਜੋ ਮੇਰੇ ਨਾਲ।